ਜਿਹੜੀ ਚੀਜ਼ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਲਈਏ, ਇੰਡੀਅਨ ਕੌਂਸੂਲੇਟ ਦਾ ਜਿਹੜਾ ਨੈਟਵਰਕ ਆ, ਵੈਨਕੂਵਰ ਦੇ ਵਿੱਚ ਵਸਦੇ, ਉਸ ਇਲਾਕੇ 'ਚ ਵਸਦੇ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਆ। ਓਟਾਵਾ ਦੀ ਜਿਹੜੀ ਸੀਸਿਸ ਦੀ ਇੱਕ ਰਿਪੋਰਟ ਆਈ ਸੀ 2017 ਦੀ, ਇਹ ਟੌਪ ਸੀਕ੍ਰੇਟ ਰੈਕਡ ਆ, ਉਸਨੇ ਵੀ ਸਪਸ਼ਟ ਕੀਤਾ ਸੀ। NSI COP ਦੀ ਰਿਪੋਰਟ ਕਹਿੰਦੀ ਆ ਵੀ ਜਿਹੜਾ ਸੀਸਿਸ ਦਾ ਜਿਹੜਾ ਥ੍ਰੈਟ ਰਿਡਕਸ਼ਨ ਹੈਗੀ ਆ, ਉਸ ਦੇ ਬਾਬਤ ਵੀ ਇੰਡੀਅਨ ਡਿਪਲੋਮੈਟ ਦੇ ਜਿਹੜਾ ਨੈਟਵਰਕ ਆ ਵੈਨਕੂਵਰ ਦੇ ਵਿੱਚ, ਉਹ ਜਾਣ ਬੁੱਝ ਕੇ ਖਾਸ ਕਰਕੇ ਇਹ ਸਿੱਖਾਂ ਦੇ ਨੂੰ ਟਾਰਗੇਟ ਜਿਹੜਾ ਉਹ ਕਰਦੇ ਆ ਰਹੇ ਹੈਗੇ ਆ। ਸੋ ਸੀਸੀਜ਼ ਵਾਲਿਆਂ ਨੇ ਇਸ ਪੂਰੇ ਮਾਮਲੇ ਨੂੰ ਰੋਕਣਾ ਚਾਹਿਆ ਸੀ, ਹਾਲਟ ਕਰਨਾ ਚਾਹਿਆ, ਪਰ ਓਟਾਵਾ ਨੇ ਉਦੋਂ ਕੈਨੇਡਾ ਦੇ ਵਿੱਚ ਹੀ ਜਿਹੜੇ ਸੀਸੀਜ਼ ਦੇ ਆਪਰੇਸ਼ਨ ਨੂੰ ਰੋਕ ਦਿੱਤਾ ਤੇ ਜਿਹੜੀ ਪੋਲੀਟੀਕਲ ਸੈਂਸਿਟਿਵਿਟੀ ਨੂੰ ਜਿਹੜਾ ਉਹ ਦੇਖਦੇ ਹੋਏ, ਕਿਉਂਕਿ ਉਸ ਟਾਈਮ ਦੇ ਉੱਤੇ ਟਰੂਡੋ ਹੋਣਾ ਨੇ ਅਜੇ ਇੰਡੀਆ ਨੂੰ ਜਾਣਾ ਸੀਗਾ। ਹੁਣ ਇਹ 2 ਵਾਰੀ ਜਾ ਆਏ ਆ, ਉੱਥੇ ਉਹਨਾਂ ਨੂੰ ਪਤਾ ਹੀ ਆ ਵੀ ਕੀ ਇਹਨਾਂ ਦੇ ਨਾਲ ਕਿੰਨੀ ਇੱਜ਼ਤ ਜਿਹੜੀ ਉਹਨਾਂ ਨੂੰ ਮਿਲੀ ਆ ਤੇ ਕੀ ਕੁਛ ਜਿਹੜਾ ਉਹਨਾਂ ਨੂੰ ਸੁਣਨਾ ਪਿਆ। ਤੇ ਫਿਰ ਇਵੈਂਚੁਅਲੀ ਇਹਨਾਂ ਨੇ ਵੀ ਹੁਣ ਇੱਕ ਸਟੈਂਡ ਜਿਹੜਾ ਆ ਉਹ ਲਿਆ ਆ। ਅਜੇ ਇਹ ਚੀਜ਼ ਕਹਿ ਕੇ ਵੀ ਉਹ ਕਹਿ ਤਾਂ ਜ਼ਰੂਰ ਰਹੇ ਵੀ ਅਸੀਂ ਇੰਡੀਆ ਨੂੰ ਪ੍ਰਵੋਕ ਨਹੀਂ ਕਰਨਾ ਚਾਹੁੰਦੇ, ਪਰ ਪ੍ਰਵੋਕ ਤਾਂ ਹੁਣ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇੰਡੀਆ ਹੋ ਚੁੱਕਾ ਆ। ਉਹਨਾਂ ਦਾ ਚਿਹਰਾ ਜਿਹੜਾ ਉਹ ਲਗਾਤਾਰ ਨੰਗਾ ਆ ਇਸ ਪੂਰੇ ਮਾਮਲੇ 'ਚ ਹੋ ਰਿਹਾ। ਹੁਣ ਇਹ 2017 ਦੀ ਰਿਪੋਰਟ ਇਹਨਾਂ ਦੀ ਆਪਣੀ ਇੰਟੈਲੀਜੈਂਸ ਦੀ, ਕੈਨੇਡਾ ਦੀ, ਕਹਿੰਦੀ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਇਹ ਟਾਰਗੇਟ ਕਰ ਰਹੇ ਸੀ ਵੈਨਕੂਵਰ ਦੇ ਵਿੱਚ ਇੰਡੀਅਨ ਕੌਂਸੂਲੇਟ ਦਾ ਜਿਹੜਾ ਨੈਟਵਰਕ ਆ, ਤੇ ਉੱਥੋਂ ਹੀ ਜਿਹੜਾ ਇੰਡੀਆ ਦਾ ਜਿਹੜਾ ਟੌਪ ਦਾ ਡਿਪਲੋਮੈਟ ਆ, ਉਹਨੂੰ ਜਿਹੜਾ ਪਵਨ ਕੁਮਾਰ ਰਾਏ ਹੈਗਾ ਆ, ਉਸ ਨੂੰ ਕੱਢਿਆ ਗਿਆ ਆ। ਉਹ ਹੋਰ ਕੋਈ ਨਹੀਂ, ਪੰਜਾਬ ਪੁਲਿਸ ਦਾ SSP ਇੱਕ ਟਾਈਮ ਦੇ ਉੱਤੇ ਰਿਹਾ ਤੇ ਅੰਮ੍ਰਿਤਸਰ ਦੋਨਾਂ ਦਾ ਰਿਹਾ। ਸੋ ਸਭ ਤੋਂ ਹੈਰਾਨੀ ਦੀ ਗੱਲ ਆ ਵੀ ਕੈਨੇਡਾ ਦਾ ਮੈਜੋਰਟੀ 'ਚ ਪੰਜਾਬੀ ਮੀਡੀਆ ਜਾਂ ਤਾਂ ਮੂੰਹ 'ਚ ਉਹਨਾਂ ਨੇ ਘੁੰਗਣੀਆਂ ਪਾਈਆਂ ਆ, ਜਾਂ ਹਜੇ ਵੀ ਪੈਰਵੀ ਕਰਦੇ ਪਏ ਉਹਦੀ, ਭਾਰਤ ਦੇ ਗੁਣਗਾਨ ਕਰ ਰਿਹਾ ਆ। ਤੇ ਇਹ ਵੀ ਖਬਰਾਂ ਆ ਰਹੀਆਂ ਵੀ ਇਹ ਸਾਰਾ ਕੁਝ ਵੀ ਸੀਸਸ ਜੋ ਉੱਥੇ ਦੀ ਹੈਗੀ ਆ ਇਨਵੈਸਟੀਗੇਟ ਕਰ ਰਹੀ ਆ ਵੀ ਕਿਹੜਾ ਮੀਡੀਆ ਦੇ ਬੰਦੇ ਹਿੰਦੁਸਤਾਨ ਜਾਂ ਹਿੰਦੁਸਤਾਨ ਨਾਲ ਰਿਲੇਟਡ ਏਜੰਸੀਆਂ ਦੇ ਪੇਰੋਲ ਤੇ ਹੈਗੇ। ਇਹਨੇ ਬਿਲਕੁਲ ਹੋਣਾ। ਤੁਸੀਂ ਦੇਖਿਓ ਜਿਹੜੇ ਹਰ ਥਾਂ ਦੇ ਉੱਤੇ ਚੀਜ਼ਾਂ ਲੈ ਕੇ, ਕੈਮਰਾ ਲੈ ਕੇ ਪਹੁੰਚ ਜਾਂਦੇ ਆ, ਉਹਨਾਂ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੋਣੀ। ਉਹਨਾਂ ਨੇ ਕੁਛ ਆਪਣੇ ਸੋਸ਼ਲ ਮੀਡੀਆ ਤੇ ਉਹਦੇ ਉੱਤੇ ਕੁਛ ਪਾਇਆ ਹੀ ਨਹੀਂ ਹੋਣਾ। ਸੋ ਲੋਕਾਂ ਨੂੰ ਵੀ ਇਹ ਦੇਖਣਾ ਪੈਣਾ ਆ ਵੀ ਤੁਸੀਂ ਕੀ ਇਸ ਚੀਜ਼ ਦੇ ਵਿੱਚ ਕਰ ਰਹੇ ਆ, ਤੁਸੀਂ ਕਿੰਨਾ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਕਰਦੇ ਆ। ਸੋ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤੇ ਉਹ ਇਸ ਤਰੀਕੇ ਦੇ ਨਾਲ ਆ। ਹੁਣ ਆਪਾਂ ਦੇਖ ਹੀ ਰਹੇ ਆ ਵੀ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਇਹ ਕਰਦੇ ਆ। ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਇੰਨੀ ਕੁ ਜ਼ਿਆਦਾ ਉੱਥੇ ਪ੍ਰੋਪੋਗੰਡਾ ਕਰ ਕਰਕੇ ਸਿੱਖਾਂ ਪ੍ਰਤੀ ਉਹਨਾਂ ਨੇ ਭਰ ਦਿੱਤੀ ਆ ਵੀ ਉਹ ਸਾਰੀ ਜਿਹੜੀ ਨਫ਼ਰਤ ਆ ਬਾਹਰ ਵੀ ਜਿਹੜੀ ਉਹ ਡੁੱਲ ਰਹੀ ਹੈਗੀ ਆ। ਸੋ ਇਹ ਸਥਿਤੀ ਅੱਗੇ ਤੋਂ ਹੋਰ ਬੱਤਰ ਹੋ ਸਕਦੀ ਆ ਨਫ਼ਰਤ ਦੀ ਜਿਹੜੀ ਉਹ ਭਾਵਨਾ ਦੇ ਵਿੱਚ, ਕਿਉਂਕਿ ਉੱਥੇ ਉਹਨਾਂ ਦਾ ਜਿਹੜਾ ਪੇਡ ਮੀਡੀਆ ਆ, ਜਿਹਨੂੰ ਆਪਾਂ ਗੋਦੀ ਮੀਡੀਆ ਆਖਦੇ ਆ, ਵੀ ਗੋਦੀ 'ਚ ਬੈਠਾ ਆ, ਉਹਨਾਂ ਨੇ ਉਹੀ ਚੀਜ਼ ਦਿਖਾਈ ਜਾਣੀ, ਜਿਨ੍ਹਾਂ ਨੇ ਉਹ ਦੇਖੀ ਜਾਣੀ, ਉਹਨਾਂ ਨੂੰ ਉਹ ਨਫ਼ਰਤ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆਉਣੀ ਆ। ਜਦ ਕਿ ਸਿੱਖਾਂ ਨੇ ਕਦੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਕੀਤਾ ਵੀ ਕਿਸੇ ਦੇ ਮੰਦਿਰ ਦੇ ਉੱਤੇ, ਮਸਜਿਦ ਦੇ ਉੱਤੇ ਵੀ ਇੱਦਾਂ ਜਾ ਕੇ ਜਿਹੜਾ ਆ ਉਹ ਅਨਾਪ ਸ਼ਨਾਪ ਜਿਹੜਾ ਉਹ ਲਿਖਿਆ ਜਿਹੜਾ ਹੋ ਜਾਵੇ। ਸੋ ਜਾਣ ਬੁੱਝ ਕੇ ਸਿੱਖਾਂ ਨੂੰ ਬਗੈਰ ਮਤਲਬ ਤੋਂ ਕਿਸੇ ਦੀਆਂ ਵੀ ਜਿਹੜੀਆਂ ਹਿੱਟ ਲਿਸਟਾਂ ਬਣਾ ਕੇ, ਬਲੈਕ ਲਿਸਟਾਂ ਵੋ ਕਰਕੇ ਜਿਹੜਾ ਆ ਉਹ ਉਹਨਾਂ ਨੂੰ ਬਦਨਾਮ ਜਿਹੜਾ ਕਰਕੇ ਤੇ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਹੈ। ਜੀ।